ਬਾਅਦ ਦੇ ਵਿੱਚ ਇਸ ਦੀ ਵਿਚਾਰੀ ਦੀ ਵਿੱਚੇ ਹੀ ਸ਼ਾਇਦ ਮੌਤ ਹੋ ਗਈ ਤੇ ਉੱਥੇ ਹੀ ਕਈ ਚਿਰ ਜਿਹੜੀ ਉਹ ਪਈ ਰਹੀ ਆ। ਸੋ 2 ਮਹੀਨਿਆਂ ਤੱਕ ਉਸਨੂੰ ਜਿਹੜੇ ਉਹ ਲੱਭ ਰਹੇ ਸੀਗੇ। ਸੋ ਇਹ ਕੱਲ੍ਹ ਜਿਹੜੀ ਆ ਇੱਕ ਕਲਿੱਫ ਦੇ ਲਾਗੋਂ ਉਹਨਾਂ ਨੂੰ ਇਹ ਗੱਡੀ ਜਿਹੜੀ ਉਹ ਦਿਖੀ ਤੇ ਫਿਰ ਜਦੋਂ ਕਰੂਜ਼ ਨੇ ਦੇਖਿਆ ਉਸ ਬਰੁਸ਼ ਦੇ ਵਿੱਚੋਂ ਬਰਸ਼ ਜਿਹੜੀ ਸੀਗੀ ਉੱਥੇ ਝਾੜੀਆਂ ਵਗੈਰਾ ਸੀਗੀਆਂ ਟਰੀਜ਼ ਦੇ ਇਰਦ ਗਿਰਦ ਦੇਖਿਆ ਤਾਂ ਉਹਨਾਂ ਨੂੰ ਇੱਕ ਗੱਡੀ ਮਿਲੀ ਤੇ ਗੱਡੀ ਦੇ ਵਿੱਚ ਹੀ ਉਸਦੀ ਲਾਸ਼ ਦੱਸੀ ਜਾਂਦੀ ਆ। ਸੋ ਇਹ ਕਾਫੀ ਜ਼ਿਆਦਾ ਭਿਆਨਕ ਹਾਦਸਾ ਹੋਇਆ ਦੱਸਦੇ ਆ। ਜਿਹੜੇ ਪੁਲਿਸ ਚੀਫ ਐਲਕਰਾਜ਼ ਉਹਨਾਂ ਨੇ ਕਿਹਾ ਵੀ ਜਦੋਂ 200 ਫੁੱਟ ਥੱਲੇ ਉਹਨਾਂ ਦੀ ਰੈਸਕਿਊ ਟੀਮ ਗਈ ਤੇ ਉਹਨਾਂ ਨੂੰ ਉੱਤੇ ਸੜਕ ਨਹੀਂ ਸੀ ਦਿਸ ਰਹੀ। ਸੋ ਇਹ ਪਤਾ ਹੀ ਨਹੀਂ ਸੀ ਲੱਗਾ ਵੀ ਇਸ ਦਾ ਵਿਚਾਰੀ ਦਾ ਕਿਤੇ ਹਾਦਸਾ ਹੋਇਆ ਆ। ਤਾਂ ਇਹਦੇ ਕਰਕੇ ਜਿਹੜਾ ਕਿਸੇ ਨੂੰ ਵੀ ਇੰਨੇ ਮਹੀਨਿਆਂ ਤੱਕ ਪਤਾ ਨਹੀਂ ਲੱਗਾ। ਸੋ 2 ਮਹੀਨਿਆਂ ਦੀ ਲੱਭ ਰਹੇ ਸੀ ਜਿਸ ਨੂੰ, ਉਸ ਦੀ ਵਿਚਾਰੀ ਦੀ ਅੱਜ ਲਾਸ਼ ਜਿਹੜੀ ਉਹ ਲੱਭੀ ਆ। ਪਰਿਵਾਰ ਨੂੰ ਕਾਫੀ ਵੱਡਾ ਜਿਹੜਾ ਉਹ ਝਟਕਾ ਇੱਕ ਹਿਸਾਬ ਦੇ ਨਾਲ ਮਿਲਿਆ ਆ। ਸੋ 7 ਅਗਸਤ ਨੂੰ ਅਖੀਰਲੀ ਵਾਰੀ ਆਰਕੋ ਗੈਸ ਸਟੇਸ਼ਨ ਨਬਰਾਸਕਾ ਤੇ ਹਾਈਲੈਂਡ ਐਵੀਨਿਊ ਦੇ ਉੱਤੇ ਜੋ ਹੈ ਉਸ ਦੇ ਉੱਤੇ ਜਾਂਦੀ ਹੋਈ ਦੇਖੀ ਗਈ ਸੀਗੀ। ਜੀ, ਸੋ ਬਿਲਕੁਲ ਬਹੁਤ ਪੂਰੇ ਵਰਲਡ ਲੈਵਲ ਤੇ ਲੋਕਾਂ ਦੀਆਂ ਪ੍ਰੇਅਰ ਸੀਗੀਆਂ। ਬਹੁਤ ਲੋਕਾਂ ਨੇ ਇਸ ਨੂੰ ਸਰਚ ਵੀ ਕੀਤਾ। ਕੈਲੀਫੋਰਨੀਆ ਹਾਈਵੇ ਪੈਟਰੋਲ ਇਨਵੈਸਟੀਗੇਟ ਕਰ ਰਹੀ ਆ ਇਸ ਦਾ ਕੀ ਕਾਰਨ ਆ। ਜੋ ਸਿਲਮਾ ਕੈਲੀਫੋਰਨੀਆ ਦੇ ਪੁਲਿਸ ਚੀਫ ਹੈਗੇ ਆ ਅਲਕਰਾਜ਼, ਉਹਨਾਂ ਨੇ ਪਰਿਵਾਰ ਨੂੰ ਕਿਹਾ ਸੀ ਵੀ ਮੈਂ ਆਪਣੀ ਲੜਕੀ ਆ ਉਸ ਨੂੰ ਲੱਭਾਂਗਾ ਤੇ ਜੋ ਫੁਐਂਟਸ ਦੇ ਫਾਦਰ ਆ ਉਹਨਾਂ ਨੇ ਇਹ ਕਿਹਾ ਵੀ ਉਸ ਚੀਫ ਨੇ ਆਪਣਾ ਵਾਅਦਾ ਨਿਭਾਇਆ ਤੇ ਉਸਨੇ ਜੋ ਮੇਰੀ ਜਿਹੜੀ ਡਾਟਰ ਸੀ ਉਸਦੀ ਬੋਡੀ ਲੱਭੀ ਆ। ਉਹ ਗੱਲ ਅਲੱਗ ਆ ਵੀ ਉਸਨੂੰ ਜੀਂਦੇ ਨਹੀਂ ਲੱਭ ਸਕੇ, ਪਰ ਪੁਲਿਸ ਨੇ ਵੀ ਬਹੁਤ ਜ਼ਿਆਦਾ ਇਹਦੇ ਤੇ ਮਿਹਨਤ ਕੀਤੀ ਸੀ। 2 ਮਹੀਨਿਆਂ ਤੋਂ ਲਗਭਗ ਹਰ ਇੱਕ ਨਿਊਜ਼ ਦੇ ਵਿੱਚ ਇਸ ਦਾ ਆ ਰਿਹਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਫਾਈਂਡ ਆਊਟ ਕਰੀਏ ਵੀ ਉਸਨੂੰ ਅਬਡਕਟ ਕੀਤਾ ਗਿਆ ਜਾਂ ਉਹ ਕਿੱਥੇ ਚਲ ਗਈ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਯੂਕਰੇਨ ਤੇ ਰੂਸ ਦੀ ਵਾਰ ਦੇ ਵਿੱਚ ਜਿਹੜੀ ਇਹ ਗਰੁੱਪ ਆਫ 7 ਨੇਸ਼ਨ ਜਿਸ ਨੂੰ G7 ਆਖਿਆ ਜਾਂਦਾ ਆ, ਉਹਨਾਂ ਨੇ ਅੱਜ ਯੂਕਰੇਨ ਦੇ ਨਾਲ ਜਿੰਨਾ ਸਮਾਂ ਵੀ ਲੱਗਦਾ ਆ ਐਜ਼ ਲੌਂਗ ਐਜ਼ ਇਟ ਟੇਕਸ ਉਸ ਨੂੰ ਕਹਿੰਦੇ ਅਸੀਂ ਕੀਵ ਨੂੰ ਯੂਕਰੇਨ ਨੂੰ ਬੈਕ ਕਰਦੇ ਰਵਾਂਗੇ। ਇਹ ਐਮਰਜੈਂਸੀ ਇਹਨਾਂ ਦੀ ਵਰਚੁਅਲ ਟਾਕ ਇਹਨਾਂ ਦੇ ਲੀਡਰਸ ਦੀ ਜਿਹੜੀ ਉਹ ਹੋਈ ਸੀ। 2 ਦਿਨ ਤੋਂ ਲਗਾਤਾਰ ਰੂਸ ਦੇ ਦੁਆਰਾ ਯੂਕਰੇਨ ਉੱਤੇ ਤਾਬੜਤੋੜ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 100 ਦੇ ਤਕਰੀਬਨ ਮਿਜ਼ਾਈਲਸ ਦੇ ਨਾਲ ਤੇ ਦਰਜਨਾਂ ਹੀ ਜਿਹੜੇ ਡਰੋਨ ਆ ਉਹ ਵਰਤੇ ਗਏ ਨੇ। ਅੱਧੇ ਸੈਂਕੜੇ ਤੋਂ ਵੱਧ ਇਹਨਾਂ ਨੇ ਮਿਜ਼ਾਈਲਸ ਆ ਯੂਕਰੇਨ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਵੀ ਅਜੇ ਨਸ਼ਟ ਜਿਹੜਾ ਉਹ ਕੀਤਾ ਆ। ਹੁਣ ਤੱਕ ਮਿਲੀ ਸੂਚਨਾ ਦੇ ਅਨੁਸਾਰ 19 ਲੋਕਾਂ ਦੀ ਮੌਤ ਜਿਹੜੀ ਉਹ ਹੋਈ ਆ ਤੇ ਸੈਂਕੜੇ ਲੋਕ ਇਸ ਦੇ ਵਿੱਚ ਫੱਟੜ ਜਿਹੜੇ ਉਹ ਹੋ ਚੁੱਕੇ ਨੇ। ਸੋ ਅੱਜ ਕਹਿੰਦੇ ਵੀ ਕੱਲ੍ਹ ਦਾ 2 ਦਿਨ ਤੋਂ ਲਗਾਤਾਰ ਯੂਕਰੇਨ ਦਾ ਅਸਮਾਨ ਉੱਥੋਂ ਦੇ ਏਅਰ ਰੇਡ ਸਾਇਰਨਸ ਦੇ ਨਾਲ ਗੂੰਜ ਰਿਹਾ ਹੈਗਾ ਆ। ਰੂਸ ਦੇ ਕ੍ਰੀਮੀਆ ਦੇ ਦਰਮਿਆਨ ਇੱਕ ਬ੍ਰਿਜ ਆ ਉਸ ਨੂੰ ਪਹਿਲੋਂ ਹਮਲਾ ਕੀਤਾ ਗਿਆ ਸੀਗਾ ਯੂਕਰੇਨ ਦੁਆਰਾ ਤੇ ਹੁਣ ਉਸ ਦੇ ਜਵਾਬੀ ਕਾਰਵਾਈ ਦੇ ਵਿੱਚ ਰੂਸ ਨੇ ਇਸ ਦੀ ਰਾਜਧਾਨੀ ਦੇ ਨਾਲ ਹੋਰ ਵੱਡੇ ਸ਼ਹਿਰਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਤੇਜ਼ ਕਰ ਦਿੱਤੇ ਨੇ। ਤੇ ਹੁਣ G7 ਨੇ ਇੱਕ ਵਾਰੀ ਫਿਰ ਪਿੱਠ ਜਿਹੜੀ ਉਹ ਜ਼ਰੂਰ ਥਾਪੜੀ ਆ ਵੀ ਅਸੀਂ ਤੁਹਾਡੇ ਨਾਲ ਜਿੰਨਾ ਸਮਾਂ ਵੀ ਲੱਗਦਾ ਆ ਉਹ ਰਵਾਂਗੇ। ਜੀ, ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ 11 ਸਾਲਾਂ ਦਾ ਬੱਚਾ ਜਿਸ ਦਾ ਹਾਈਟ 4 ਫੁੱਟ 11 ਇੰਚ ਆ ਤੇ ਭਾਰ 150 ਪਾਉਂਡ ਦੇ ਕਰੀਬ ਹੈਗਾ ਆ, ਉਹ ਕਹਿੰਦੇ ਭਈ ਮਿਸਿੰਗ ਹੈਗਾ ਆ। ਅੱਜ ਪੁਲਿਸ ਦੀ ਅਥਾਰਟੀਜ਼ ਨੇ ਦੱਸਿਆ ਉਸ ਦਾ ਪੂਰਾ ਨਾਮ ਲੂਗੋ ਅਲਿਆਸ ਲੂਗੋ ਆ। ਲਾਸਟ ਟਾਈਮ ਉਸਨੂੰ ਕੱਲ 10th ਸਟਰੀਟ ਦੇ ਲਾਗੇ ਛਾਗੇ ਦੇਖਿਆ ਗਿਆ ਸੀ 3:30 ਤੇ, ਜਦੋਂ ਉਹ ਆਪਣੇ ਘਰ ਨੂੰ ਜੋ ਕਿ ਨਾਰਥ ਰੂਜ਼ਵੈਲਟ ਐਵਨਿਊ ਤੇ ਨੀਅਰ ਪਾਮ ਤੇ ਬੈਲਮੋਂਟ ਐਵਨਿਊ ਤੇ ਉੱਥੇ ਜਾ ਰਿਹਾ ਸੀਗਾ। ਸੋ ਉਸਨੇ ਬਲੈਕ ਬਾਸਕਟਬਾਲ ਸ਼ਾਰਟਸ ਪਾਏ ਹੋਏ ਸੀ, ਬਲੈਕ ਸ਼ਰਟ ਵਿਦ ਲੋਗੋ ਔਨ ਦਾ ਫਰੰਟ ਤੇ ਬਲੂ ਤੇ ਗ੍ਰੀਨ ਕਰੌਕਸ ਪਾਏ ਹੋਏ ਸੀ। ਸੋ ਜੇ ਕਿਸੇ ਨੂੰ ਵੀ ਉਹਦੇ ਬਾਰੇ ਜਾਣਕਾਰੀ ਹੋਵੇ ਆਪਾਂ ਕੋਸ਼ਿਸ਼ ਕਰਾਂਗੇ ਉਹਦੀ ਪਿਕਚਰ ਵੀ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾ ਦਿਓ, ਕਿਉਂਕਿ ਕਈ ਵਾਰੀ ਆਪਣੇ ਭੈਣ ਭਰਾਵਾਂ ਦੇ ਸਟੋਰ ਬਹੁਤ ਆ ਜਾਂ ਕਿਤੇ ਸਟੋਰ ਤੇ ਕੋਈ ਗਿਆ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ। 11 ਸਾਲਾਂ ਦਾ ਬੱਚਾ ਇਹ ਮਿਸਿੰਗ ਆ ਤੇ ਰਾਈਟ ਵੇ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ 5596212111
ਤੇ ਇਸੇ ਤਰ੍ਹਾਂ ਡਿਟੈਕਟਿਵ ਡੇਵਿਡ ਪੈਸਮੋਰ ਆ, ਉਹਨਾਂ ਨੂੰ ਕੰਟੈਕਟ ਕਰ ਸਕਦੇ ਆ, ਜਾਂ ਉਹਨਾਂ ਦੀ ਜੋ ਈਮੇਲ ਹੈਗੀ ਆ david.passmore@frisno.com ਤੇ ਕੰਟੈਕਟ ਕਰ ਸਕਦੇ ਹੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਕੈਲੀਫੋਰਨੀਆ ਦੇ 3 ਇਹ ਸ਼ਹਿਰ ਅਮਰੀਕਾ ਦੇ ਵਿੱਚ ਸਭ ਤੋਂ ਖਤਰਨਾਕ ਮੰਨੇ ਗਏ ਨੇ। ਨਵੇਂ ਆਏ ਇੱਕ ਸਰਵੇ ਜਿਹੜਾ ਕੀਤਾ ਗਿਆ ਸਟੱਡੀ ਵਾਲਟ ਹਬ, ਉਸ ਦੇ ਦੁਆਰਾ ਕੈਲੀਫੋਰਨੀਆ ਦੇ 3 ਸ਼ਹਿਰ ਇਸ ਲਿਸਟ 'ਚ ਆਏ ਨੇ। ਸੈਨ ਬਰਨਾਰਡੀਨੋ, ਓਕਲੈਂਡ ਤੇ ਐਲਏ ਕੈਲੀਫੋਰਨੀਆ ਦੇ ਸਭ ਤੋਂ ਖਤਰਨਾਕ ਸ਼ਹਿਰਾਂ 'ਚ ਆਏ ਆ, ਜਦਕਿ ਫਰੀਮੌਂਟ, ਅਰਵਾਈਨ, ਚੂਲਾ ਵਿਸਟਾ ਇਹ ਸਭ ਤੋਂ ਸੁਰੱਖਿਅਤ ਥਾਵਾਂ ਦੇ ਵਿੱਚ ਇਹਨਾਂ ਦਾ ਨਾਮ ਆਇਆ। ਇਸ ਫਾਈਨੈਂਸ਼ੀਅਲ ਵੈਬਸਾਈਟ ਨੇ 182 ਯੂਐਸ ਦੇ ਵੱਡੇ ਸ਼ਹਿਰਾਂ ਨੂੰ 42 ਵੱਖ-ਵੱਖ ਮੈਟ੍ਰਿਕਸ, ਜਿਨ੍ਹਾਂ 'ਚ ਕ੍ਰਾਈਮ, ਟ੍ਰੈਫਿਕ ਐਕਸੀਡੈਂਟ, ਨੈਚੁਰਲ ਡਿਜ਼ਾਸਟਰ, ਹਾਊਸਿੰਗ ਬਰਡਨਸ, ਇਹ ਸਾਰਿਆਂ ਨੂੰ ਲੈਂਦੇ ਹੋਏ ਇਹ ਲਿਸਟ ਜਿਹੜੀ ਆ ਕੰਪਾਈਲ ਕੀਤੀ ਆ, ਤਿਆਰ ਕੀਤੀ ਆ। ਓਵਰਆਲ ਕਹਿੰਦੇ ਵੀ 2 ਦਰਜਨ ਕੈਲੀਫੋਰਨੀਆ ਦੇ ਸ਼ਹਿਰ ਇਹਨਾਂ ਨੈਸ਼ਨਲ ਰੈਂਕਿੰਗ 'ਚ ਖਤਰਨਾਕ ਸ਼ਹਿਰਾਂ ਦੇ ਵਿੱਚ ਆਏ ਨੇ। ਸੋ ਕਹਿੰਦੇ ਵੀ 29 ਸ਼ਹਿਰ ਕੈਲੀਫੋਰਨੀਆ ਦੇ ਓਵਰਆਲ ਰੈਂਕ ਦੇ ਵਿੱਚ ਕਮਿਊਨਿਟੀ ਜਿਹੜੇ ਸੇਫਟੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਨੈਸ਼ਨਲ ਲਿਸਟ ਦੇ ਉੱਤੇ ਆਏ ਨੇ। ਸੋ ਜੇ ਕੈਲੀਫੋਰਨੀਆ ਦੇ 29 ਸ਼ਹਿਰਾਂ ਨੂੰ ਰੈਂਕ ਕੀਤਾ ਜਾਵੇ ਤਾਂ ਸੈਨ ਬਰਨਾਰਡੀਨੋ ਸਭ ਤੋਂ ਡੇਂਜਰਸ ਤੇ ਸਭ ਤੋਂ ਸੁਰੱਖਿਅਤ ਦੇ ਵਿੱਚ ਫਰੀਮੌਂਟ ਜਿਹੜਾ ਉਹ ਆਇਆ ਆ। ਜਿਹੜੇ ਜਿਹੜੇ ਜੀ, ਖਤਰਨਾਕ ਦੇ ਵਿੱਚ ਦੇਖਦੇ ਜਾਈਏ, ਓਕਲੈਂਡ, ਐਲਏ, ਸਟਾਕਟਨ, ਬੇਕਰਫੀਲਡ, ਲੌਂਗ ਬੀਚ, ਸੈਨ ਫਰਾਂਸਿਸਕੋ, ਰਿਵਰਸਾਈਡ, ਮੋਡੈਸਟੋ, ਫ੍ਰੈਜ਼ਨੋ, ਇਹ ਟੌਪ 10 ਦੇ ਵਿੱਚ ਕੈਲੀਫੋਰਨੀਆ 'ਚ ਉਹਨਾਂ ਦਾ ਨਾਮ ਆਇਆ ਜੀ। ਹੈਗਾ। ਓਵਰਆਲ ਪੂਰੇ ਯੂਐਸਏ ਦੇ ਵਿੱਚ ਉਹਨੇ ਫਿਗਰ ਆਊਟ ਕੀਤੇ ਆ। ਸੋ ਫਰੀਮੌਂਟ 17ਵੇਂ ਨੰਬਰ ਤੇ ਆਇਆ ਹੈਗਾ। ਇਰਵਾਈਨ 26ਵੇਂ ਤੇ, ਚੂਲਾ ਵਿਸਤਾ 38ਵੇਂ ਤੇ, ਸੈਂਤਾ ਰੋਜ਼ਾ 39 ਤੇ, ਜਿਸ ਤਰ੍ਹਾਂ ਆਪਾਂ ਦੱਸਿਆ ਸੈਨ ਹੋਜ਼ੇ 73ਵੇਂ ਨੰਬਰ ਤੇ ਆਇਆ। ਤੇ ਬਾਟਮ ਦੇ ਵਿੱਚ ਸੈਨ ਬਰਨਾਰਡੀਨੋ 180ਵੇਂ ਨੰਬਰ ਤੇ, ਓਕਲੈਂਡ 175, ਲਾਸ ਐਂਜਲਸ 172, ਸਟਾਕਟਨ 149 ਤੇ ਬੇਕਰਸਫੀਲਡ 144। ਸੈਨ ਫਰਾਂਸਿਸਕੋ 136ਵੇਂ ਨੰਬਰ ਦੇ ਉੱਤੇ ਆਇਆ। ਇਹ ਸਾਰੇ ਕੁਛ ਉਹਨਾਂ ਨੇ ਮੈਟ੍ਰਿਕਸ ਜੋ ਯੂਜ਼ ਕੀਤੇ ਹੈਗੇ ਆ। ਕਿੰਨੇ ਕੁ ਲੋਕਾਂ ਨੇ ਵੈਕਸੀਨੇਟਡ ਕੀਤਾ ਆ, ਵੈਕਸੀਨੇਟਡ ਹੈਗੇ ਆ ਕੋਵਿਡ-19 ਨੂੰ, ਅਨਪਲਾਇਮੈਂਟ ਰੇਟ ਕੀ ਆ, ਨੰਬਰ ਆਫ ਮਰਡਰਸ ਕਿੰਨੇ ਹੈਗੇ ਆ ਇਸ ਸਿਟੀ ਦੇ ਵਿੱਚ, ਤੇ ਸੇਫਟੀ, ਕਮਿਊਨਿਟੀ ਸੇਫਟੀ ਕਿੱਦਾਂ ਹੈ, ਨੈਚੁਰਲ ਡਿਜ਼ਾਸਟਰ ਰਿਸਕ ਕੀ ਆ, ਫਾਈਨੈਂਸ਼ੀਅਲ ਸੇਫਟੀ, ਇਹ ਸਾਰਾ 100 ਪੁਆਇੰਟ ਗ੍ਰੇਡਡ ਸਕੇਲ ਦੇ ਬੇਸ ਦੇ ਉੱਤੇ ਉਹਨਾਂ ਨੇ ਇਹ ਸ਼ਹਿਰ ਡਿਕਲੇਅਰ ਕੀਤੇ ਹੈਗੇ ਆ। ਬਾਈਡਨ ਉਹਨਾਂ ਨੇ ਐਲਏ ਦੇ ਕੌਂਸਲ ਮੈਂਬਰਸ ਨੂਰੀ ਮਾਰਟੀਨੇਜ਼ ਉਹਨਾਂ ਨੂੰ ਰਿਜ਼ਾਈਨ ਕਰਨ ਦੇ ਲਈ ਜਿਹੜੀ ਉਹ ਕਾਲ ਕੀਤੀ ਹੈਗੀ ਆ। ਤੇ ਹੋਰ ਜਿਹੜੇ ਐਲਏ ਕੌਂਸਲ ਮੈਂਬਰਸ ਜਿਨ੍ਹਾਂ ਦੀਆਂ ਆਡੀਓ ਲੀਕ ਹੋਈਆਂ ਆ, ਆਪਣੇ ਸਾਥੀ ਕੌਂਸਲ ਮੈਂਬਰ ਤੇ ਉਸ ਦੇ ਜਿਹੜੇ ਬੱਚੇ, ਉਸ ਦੇ ਪਰਿਵਾਰ ਦੇ ਬਾਰੇ ਜਿਹੜੀਆਂ ਭੱਦੀਆਂ ਟਿੱਪਣੀਆਂ ਆ, ਉਸ ਨੂੰ ਲੈ ਕੇ ਇਹ ਜਿਹੜੀ ਰਿਕਾਰਡਿੰਗ ਆ ਬੀਤੇ ਦਿਨਾਂ ਦੇ ਵਿੱਚ ਜਿਹੜੀ ਲੀਕਡ ਆਡੀਓ ਆ ਉਸ ਨੂੰ ਪਬਲਿਕ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਕਰੀਨ ਜੇਨ ਪੀਰ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਰਾਸ਼ਟਰਪਤੀ ਨੂੰ ਖੁਸ਼ੀ ਇਹ ਆ ਵੀ ਐਟਲੀਸਟ ਜਿਨ੍ਹਾਂ ਦੀ ਲੀਕਡ ਆਡੀਓ ਹੋਈ ਆ, ਵੀ ਉਹਨਾਂ ਦੇ ਵਿੱਚੋਂ ਇੱਕ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਆ। ਪਰ ਉਹ ਚਾਹੁੰਦੇ ਆ ਵੀ ਬਾਕੀ ਵੀ ਸਾਰੇ ਦੇ ਸਾਰੇ ਜਿਹੜੇ ਇਸ ਦੇ ਵਿੱਚ ਇਨਵੋਲਵ ਆ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਅੱਜ ਐਲਏ ਸਿਟੀ ਹਾਲ ਦੇ ਵਿੱਚ ਉੱਥੇ ਲੋਕਾਂ ਦਾ ਜਮਾਵੜਾ ਜਿਹੜਾ ਹੋ ਰਿਹਾ ਇਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਆ, ਉਹਨਾਂ ਦੇ ਦੁਆਰਾ ਇਹਨਾਂ ਦੇ ਉਲਟ ਕਾਫੀ ਜਿਹੜਾ ਅੱਜ ਪ੍ਰੋਟੈਸਟ ਉੱਥੇ ਜਿਹੜਾ ਉਹ ਚੱਲਿਆ, ਕਿਉਂਕਿ ਇੱਕ ਕਾਲੇ ਮੂਲ ਦੇ ਹੀ ਬੱਚੇ ਖਿਲਾਫ ਇਹਨਾਂ ਦੀਆਂ ਭੱਦੀਆਂ ਟਿੱਪਣੀਆਂ ਲੀਕ ਹੋਈਆਂ ਸੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਸ ਤਰ੍ਹਾਂ ਜੋ ਲੇਕਸ ਹੈਗੀਆਂ ਸੁੱਕ ਰਹੀਆਂ ਆ, ਉਹਨਾਂ ਦੇ ਵਿੱਚੋਂ ਬਹੁਤ ਕੁਝ ਹੁਣ ਲੱਭ ਰਿਹਾ ਆ। ਅੱਜ ਇੱਕ ਲੇਕ ਦੇ ਵਿੱਚੋਂ ਗੋਸਟ ਬੋਟ ਜਿਹੜੀ ਆ, ਜਿਹਨੂੰ ਆਪਾਂ ਕਹਿ ਸਕਦੇ ਭੂਤਾਂ ਵਾਲੀ ਬੋਟ, ਜਾਂ ਪੰਜਾਬੀ ਦੇ ਵਿੱਚ ਲੇਕ ਸ਼ਾਸਤਾ ਦੇ ਵਿੱਚੋਂ ਲੱਭੀ ਹੈਗੀ ਆ। ਕਹਿੰਦੇ ਭਈ ਇਹ ਹਿਗਨਸ ਵਹੀਕਲ, ਇਹ ਜੋ ਬੋਟ ਸੀ ਵਰਲਡ ਵਾਰ ਦੇ ਵਿੱਚ ਯੂਜ਼ ਕੀਤੀ ਗਈ ਸੀ ਟਰੂਪਸ ਨੂੰ ਟਰਾਂਸਪੋਰਟ ਕਰਨ ਦੇ ਲਈ। ਸੋ ਇਹ ਹੁਣ ਕਿਸੇ ਨੂੰ ਸਮਝ ਨਹੀਂ ਲੱਗ ਰਿਹਾ ਵੀ ਇਹ ਵਰਲਡ ਵਾਰ ਦੇ ਵਿੱਚ ਯੂਜ਼ ਕੀਤੀ ਸੀ, ਲੇਕ ਸ਼ਾਸਤਾ ਦੇ ਵਿੱਚ ਕਿਸ ਤਰ੍ਹਾਂ ਆ ਕੇ ਇਹ ਜਿਹੜੀ ਆ ਡੁੱਬ ਗਈ ਹੈਗੀ ਆ। ਯੂਐਸ ਫੋਰੈਸਟ ਸਰਵਿਸ ਦੇ ਆਫੀਸ਼ੀਅਲਸ ਜੋ ਸ਼ਾਸਤਾ ਤੇ ਟ੍ਰਿਨਿਟੀ ਨੈਸ਼ਨਲ ਫੋਰੈਸਟ ਦੇ ਨਾਲ ਆ, ਉਹਨਾਂ ਨੇ ਐਤਵਾਰ ਸਵੇਰੇ ਫੇਸਬੁੱਕ ਪੋਸਟ ਦੇ ਉੱਤੇ ਇਹਦੀਆਂ ਫੋਟੋਜ਼ ਪਾਈਆਂ ਹਿਸਟੋਰਿਕ। ਕਹਿੰਦੇ ਵੀ ਇਸ ਬੋਟ ਦੇ ਉੱਤੇ
ਪ੍ਰੈਜ਼ੀਡੈਂਟ ਆਈਜ਼ਨਹੋਵਰ ਵੀ ਜਿਹੜੇ ਆ ਉਹਨਾਂ ਨੇ ਵੀ ਟਰੈਵਲ ਕੀਤਾ ਸੀ। ਤੇ 1943 ਦੇ ਲਾਗੇ-ਛਾਗੇ ਇੱਕ ਜੋ ਅਟੈਕ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਇਸ ਬੋਟ ਨੂੰ ਫੌਜੀਆਂ ਦੇ ਲਈ ਵਰਤਿਆ ਗਿਆ ਸੀ। ਤੇ ਸ਼ਾਸਤਾ ਲੇਕ ਦੇ ਵਿੱਚ ਇਹ ਬੋਟ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਪਈ ਹੋਈ ਸੀਗੀ ਤੇ ਹੁਣ ਇਹ ਲੱਭੀ ਹੈਗੀ ਕਿਉਂਕਿ ਲੇਕ ਜਿਹੜੀ ਆ ਉਹ ਸੁੱਕ ਰਹੀ ਆ। ਉਹਦੇ ਵਿੱਚੋਂ ਬੋਡੀਜ਼ ਵੀ ਲੱਭ ਰਹੀਆਂ, ਆਪਾਂ ਪਿਛਲੇ ਦਿਨਾਂ 'ਚ ਤੁਹਾਨੂੰ ਦੱਸਿਆ ਸੀ। ਹੋਰ ਵੀ ਬਹੁਤ ਕੁਛ ਸਮਾਨ ਲੱਭ ਰਿਹਾ ਹੈਗਾ। ਜੀ, ਜੀ। ਅਗਲੀ ਗੱਲ ਕਰਦੇ ਜਾਈਏ 2020 ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਸਾਬਕਾ ਕਾਂਗਰਸਵੁਮਨ ਰਹੀ ਤੁਲਸੀ ਗੱਬੜ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ ਡੈਮੋਕ੍ਰੇਟ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ। ਸੋ ਮੋਸਟ ਪ੍ਰੋਬਬਲੀ ਉਹ ਦੂਜੀ ਪਾਰਟੀ ਨੂੰ ਜੁਆਇਨ ਜਿਹੜੇ ਉਹ ਕਰ ਸਕਦੇ ਆ, ਪਰ ਉਹਨਾਂ ਨੇ ਜਿਹੜਾ ਆ ਇਸ ਦੇ ਵਿੱਚ ਆਪਣਾ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦੇ ਵੀ ਮੈਂ ਅੱਜ ਦੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਨਹੀਂ ਰਹਿ ਸਕਦੀ। ਇਹਦਾ ਪੂਰਾ ਕੰਟਰੋਲ ਜਿਹੜੇ ਐਲੀਟਿਸਟ ਕਬਾਲ ਆ, ਵਾਰਮੋਂਗਰਸ ਆ, ਉਹਨਾਂ ਦੇ ਕੋਲ ਆ। ਵੋਕਨੈਸ ਜਿਹੜੀ ਆ ਉਹ ਇਸ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਵਧੀ ਹੋਈ ਆ। ਹਰ ਇੱਕ ਇਸ਼ੂ ਨੂੰ ਰੈਡੀਕਲਾਈਜ਼, ਰੇਸ਼ਲਾਈਜ਼ ਕਰਕੇ ਲੋਕਾਂ ਨੂੰ ਉਹ ਡਿਵਾਈਡ ਕਰ ਰਹੇ ਆ ਤੇ ਐਂਟੀ ਵਾਈਟ ਰੇਸਿਜ਼ਮ ਇੱਥੇ ਜਿਹੜਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਜਿਹੜਾ ਰੱਬ ਦੇ ਦੁਆਰਾ ਦਿੱਤੀਆਂ ਗਈਆਂ ਆਜ਼ਾਦੀਆਂ ਆ, ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਆ, ਉਸ ਨੂੰ ਇਹ ਅੰਡਰਮਾਈਨ ਕਰ ਰਹੇ ਆ। ਤੁਲਸੀ ਗੱਬੜ ਨੇ ਵੀਡੀਓ ਪੋਸਟ ਕਰਕੇ ਅੱਜ ਇਹ ਜਿਹੜੀ ਅਨਾਉਂਸਮੈਂਟ ਆ ਉਹ ਕੀਤੀ ਤੇ ਇਹ ਅਨਾਉਂਸਮੈਂਟ ਉਹਨਾਂ ਨੇ ਉਸ ਟਾਈਮ ਦੇ ਉੱਤੇ ਕੀਤੀ ਜਦੋਂ ਇਹਨਾਂ ਨੇ ਆਪਣਾ ਨਵਾਂ ਪੋਡਕਾਸਟ ਦਾ ਪਹਿਲਾ ਐਪੀਸੋਡ ਦਾ ਤੁਲਸੀ ਗੱਬੜ ਸ਼ੋਅ ਆ ਉਸ ਨੂੰ ਪੇਸ਼ ਕੀਤਾ ਸੀਗਾ। ਤੁਲਸੀ ਗੱਬੜ ਨੇ 2012 ਦੇ ਵਿੱਚ ਕਾਂਗਰਸ ਦੇ ਵਿੱਚ ਇਲੈਕਸ਼ਨ ਜਿਹੜੀ ਉਹ ਜਿੱਤੀ ਸੀ। ਇਹ ਪਹਿਲੀ ਜਿਹੜੀ ਅਮਰੀਕਨ ਸਮੋਵਨ ਤੇ ਹਿੰਦੂ ਰਿਲੀਜਨ ਨੂੰ ਪ੍ਰੈਕਟਿਸ ਕਰਨ ਵਾਲੀ ਇਹ ਬੀਬੀ ਜਿਹੜੀ ਉਹ ਉਸ ਟਾਈਮ ਦੇ ਉੱਤੇ ਬਣੀ ਸੀਗੀ ਤੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਰਹਿੰਦੇ ਹੋਏ ਡੈਮੋਕ੍ਰੇਟ ਜਿਹੜੀ ਪਾਰਟੀ ਦੀਆਂ ਪਾਲਿਸੀਜ਼ ਓਪਨ ਬਾਰਡਰ ਤੇ ਐਂਟੀ ਪੁਲਿਸ ਰੈਟੋਰਿਕ ਆ ਉਸ ਤੇ ਉਲਟ ਬੋਲਦੀ ਰਹੀ ਆ। ਸੈਕੰਡ ਡਿਸਟ੍ਰਿਕਟ ਹਵਾਈ ਦੀ ਜਿਹੜੀ ਆ ਉਸ ਨੂੰ ਇਹ ਰਿਪਰੈਜ਼ੈਂਟ ਕਰਦੀ ਰਹੀ ਆ। 2020 ਦੀ ਇੱਕ ਕਰਾਊਡਡ ਭਰੇ ਹੋਏ ਮੈਦਾਨ ਦੇ ਵਿੱਚ ਤੁਲਸੀ ਗੱਬੜ ਵੀ ਡੈਮੋਕ੍ਰੇਟ ਪਾਰਟੀ ਵੱਲੋਂ ਇੱਕ ਕੈਂਡੀਡੇਟ ਦੇ ਵਜੋਂ ਉਹਨਾਂ ਨੇ ਆਪਣੀ ਜਿਹੜੀ ਕਹਿ ਲਓ ਵੀ ਭਵਿੱਖ ਉੱਥੇ ਅਜਮਾਇਆ ਸੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਨਵਾਂ ਲਾਅ ਪਾਸ ਕੀਤਾ ਆ ਜੋ ਕਿ ਗਰੋਸਰੀ ਸਟੋਰਸ ਨੂੰ ਚੇਂਜ ਕਰ ਦੇਗਾ ਆਉਣ ਵਾਲੇ ਸਮੇਂ ਦੇ ਵਿੱਚ। ਪਹਿਲੀ ਸਟੇਟ ਕੈਲੀਫੋਰਨੀਆ ਹੋ ਗਈ ਆ ਜਿਹਦੇ ਵਿੱਚ ਹੁਣ ਗਰੋਸਰੀ ਸਟੋਰਾਂ ਦੇ ਵਿੱਚ ਪਲਾਸਟਿਕ ਬੈਗਸ ਇਹ ਜਨਵਰੀ 1, 2025 ਤੋਂ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਲਾਅ ਦੇ ਉੱਤੇ ਆਲਰੇਡੀ ਸਾਈਨ ਕਰ ਦਿੱਤੇ ਆ। SV 1046 ਇਹ ਸੈਨੇਟਰ ਸੂਜ਼ਨ ਐਗਮੈਨ ਲੈ ਕੇ ਆਈ ਸੀ, ਜਿਹਦੇ ਮੁਤਾਬਕ ਸੁਪਰਮਾਰਕੀਟਸ ਨੂੰ ਫੋਰਸ ਕੀਤਾ ਗਿਆ ਆ ਵੀ ਫੇਜ਼ ਆਊਟ ਕੀਤਾ ਜਾਵੇ ਸਿੰਗਲ ਯੂਜ਼ ਪਲਾਸਟਿਕ ਪ੍ਰੋਡਕਟ ਬੈਗਸ ਜੋ ਪ੍ਰੀ ਚੈੱਕ ਬੈਗਡ ਹੁੰਦੇ ਆ। ਯੂਜ਼ਲੀ ਸਬਜ਼ੀਆਂ ਤੇ ਫਲਾਂ ਵਾਲੇ ਜਿੱਥੇ ਆਪਾਂ ਭਰਦੇ ਆ ਉਹਦੇ ਲਾਗੇ ਰੱਖੇ ਹੁੰਦੇ ਆ, ਜਿਹਦੇ ਚ ਆਪਾਂ ਪਾ ਕੇ ਤਾਂ ਅੱਗੇ ਕਾਊਂਟਰ ਤੇ ਲੈ ਜਾਂਦੇ ਆ। ਸੋ ਜਨਵਰੀ 1, 2025 ਤੋਂ ਇਹ ਬੈਗਸ ਨੂੰ ਯੂਜ਼ ਕਰਨਾ ਸਾਰੇ ਗਰੋਸਰੀ ਸਟੋਰਾਂ ਨੂੰ ਬੰਦ ਕਰਨਾ ਪਊਗਾ। ਅਕੋਰਡਿੰਗ ਟੂ ਸੈਨੋਜ਼ੇ ਮਰਕਰੀ ਨਿਊਜ਼ ਨੇ ਕਿਹਾ ਸਟੋਰਸ ਰੀਸਾਈਕਲਡ ਪੇਪਰ ਬੈਗ ਜਾਂ ਕੰਪੋਜ਼ਿਟੇਬਲ ਬੈਗਸ ਇਹਨਾਂ ਦੀ ਜਗ੍ਹਾ ਦੇ ਉੱਤੇ ਯੂਜ਼ ਕਰ ਸਕਦੇ ਹੈਗੇ ਆ। ਬਿੱਲ ਇਹ ਜੋ ਪਲਾਸਟਿਕ ਬੈਗਸ ਦਾ ਇਹ ਰਿਪਲੇਸ ਕੀਤਾ ਗਿਆ ਸੀ 2023 ਚ ਇਹ ਹੋਣਾ ਸੀਗਾ ਖਤਮ, ਪਰ ਜੋ ਕੈਲੀਫੋਰਨੀਆ ਗਰੋਸਰਸ ਐਸੋਸੀਏਸ਼ਨ ਆ ਉਹਨਾਂ ਨੇ ਰਿਕੁਐਸਟ ਕੀਤਾ ਸੀ ਇਹ ਸਾਨੂੰ ਸਮਾਂ ਦਿੱਤਾ ਜਾਵੇ, ਇਹਨੂੰ ਥੋੜਾ ਐਕਸਟੈਂਡ ਕੀਤਾ ਜਾਵੇ ਤਾਂ ਇਹ ਜਨਵਰੀ 1, 2025 ਤੋਂ ਬਾਅਦ ਲਾਗੂ ਹੋ ਜਾਊਗਾ। ਜੀ, ਅੱਗੇ ਤਾਂ ਹੁਣ 10 ਸੈਂਟ ਦੇ ਕੇ ਹਰਜੋਤ ਸਿੰਘ ਜੀ ਲਿਆ ਜਾਂਦਾ ਕੀ ਉਹ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਤਹਿਤ ਬੰਦ ਕੀਤਾ ਜਾ ਰਿਹਾ? ਟੋਟਲੀ ਪਲਾਸਟਿਕ ਬੰਦ ਕਰਨਾ ਫਿਰ ਸੋ ਟੋਟਲੀ ਜਿਹੜਾ ਉਹ ਜਾਂ ਤਾਂ ਹੁਣ ਆਪੋ ਆਪਣੇ ਜਿਹੜੇ ਥੈਲੇ ਆ ਕਢਾਈ ਕੱਢ ਕੇ ਜਿੱਦਾਂ ਆਪਾਂ ਪਹਿਲੇ ਜ਼ਮਾਨਿਆਂ 'ਚ ਹੁੰਦੇ ਸੀ ਉਦਾਂ ਦੇ ਆਪਾਂ ਲੈ ਕੇ ਉਦਾਂ ਤਾਂ ਵੈਸੇ ਰੀਯੂਜ਼ੇਬਲ ਕਰੋ ਤਾਂ ਉਹ ਤਾਂ ਮਾੜੀ ਗੱਲ ਤਾਂ ਉਸ ਦੇ ਵਿੱਚ ਨਹੀਂ ਹੈਗੀ। ਉਹ ਮਿਲ ਜਾਂਦੇ ਆ ਤੇ ਲੈ ਲੈਣੇ ਚਾਹੀਦੇ ਆ ਜਿੰਨੇ ਵੀ ਰੀਯੂਜ਼ ਕਰ ਸਕਦੇ ਆ ਕਿਉਂਕਿ ਇਵੈਂਚੁਅਲੀ ਪਲਾਸਟਿਕ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਇਹ ਵਾਤਾਵਰਨ ਦੇ ਲਈ ਮਾੜਾ ਹੀ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀਆਂ ਲੋਕਲ ਇਲੈਕਸ਼ਨਸ ਦੇ ਵਿੱਚੋਂ 22ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਜਿੱਥੇ ਰਿਪਬਲਿਕਨ ਡੇਵਿਡ ਵਲਡਾਹੋ ਤੇ ਡੈਮੋਕ੍ਰੇਟ ਰੂਡੀ ਸਾਲਸ ਜਿਹੜਾ ਆ ਉਹ ਆਮੋ ਸਾਹਮਣੇ ਆ। ਕਹਿੰਦੇ ਵੀ ਡਿਬੇਟ ਰੱਖਿਆ ਗਿਆ ਕੱਲ ਨੂੰ ਉਹਨਾਂ ਦਾ ਡਿਬੇਟ ਰੱਖਿਆ ਗਿਆ ਸੀਗਾ ਪਰ ਆਲਰੇਡੀ ਜਿਹੜੇ ਡੈਮੋਕ੍ਰੇਟ ਰੂਡੀ ਸਾਲਸ ਆ ਉਹ ਡਿਬੇਟ ਤੋਂ
ਭੱਜ ਗਏ ਆ। 2 ਮਹੀਨੇ ਪਹਿਲਾਂ ਰੂਡੀ ਸਾਲਸ ਆ, ਉਹਨਾਂ ਨੇ ਮੰਨਿਆ ਸੀਗਾ, ਐਗਰੀ ਕੀਤਾ ਸੀਗਾ ਵੀ ਉਹ ਡਿਬੇਟ ਦੇ ਵਿੱਚ ਜਿਹੜੇ ਉਹ ਆਉਣਗੇ। ਤੇ ਇਹ ਜਿਹੜਾ ਹਵਾਲਾ ਆ ਇੱਕ ਵਲਡੋਹੋ ਦੇ ਕੈਂਪੇਨ ਆ ਉਸ ਦੇ ਦੁਆਰਾ ਉਹਨਾਂ ਨੇ ਕੀਤਾ ਸੀਗਾ। ਸੋ ਇਹ ਹੁਣ ਕਹਿੰਦੇ ਆ ਵੀ ਆਪਣੇ ਡਿਬੇਟ ਦੇ ਵਿੱਚ ਹਿੱਸਾ ਨਹੀਂ ਲੈਣ ਜਾ ਰਹੇ। ਸੋ ਵਾਲਡੋਹੋ ਨੇ ਸਾਲਸ ਨੂੰ ਜਿਹੜਾ ਅੱਜ ਸਲੈਮ ਕੀਤਾ ਇਸੇ ਦੇ ਲਈ ਵੀ ਉਹ ਡਿਬੇਟ ਦੇ ਵਿੱਚੋਂ ਕਿਉਂ ਪੁੱਲ ਆਊਟ ਕਰ ਰਹੇ ਹੈਗੇ ਆ। ਐਡਵਰਟਾਈਜ਼ਮੈਂਟ ਦੇ ਤੌਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਜ਼ਰੂਰ ਵਾਰ ਜਿਹੜੇ ਉਹ ਲਗਾਤਾਰ ਚੱਲ ਰਹੇ ਹੈਗੇ ਆ। ਅਸੈਂਬਲੀ ਮੈਂਬਰ ਰੂਡੀ ਸਾਲਸ ਨੇ ਡਿਬੇਟ ਦੇ ਉੱਤੇ ਜਿਹੜਾ ਉਹ ਕਿਹਾ ਆ ਵੀ ਵੋਟਰਸ ਨੂੰ ਸੱਚ ਦਾ ਜਿਹੜਾ ਉਹ ਪਤਾ ਜਿਹੜਾ ਉਹ ਲੱਗਣਾ ਚਾਹੀਦਾ ਆ। ਡੇਵਿਡ ਵਲਡਾਹੋ ਕਹਿੰਦੇ ਆ ਵੀ ਕਹਿੰਦੇ ਵੀ ਇੱਕ ਵੀ ਦਿਨ ਟੀਵੀ ਦੇ ਉੱਤੇ ਐਡ ਦਿੱਤੇ ਬਗੈਰ ਜਿਸ ਦੇ ਵਿੱਚ ਉਹ ਲਗਾਤਾਰ ਝੂਠ ਜਿਹੜਾ ਬੋਲ ਰਹੇ ਹੋਣ ਉਸ ਤੋਂ ਬਗੈਰ ਉਹ ਨਹੀਂ ਜਾ ਰਹੇ। ਤੇ ਇਹ ਸਾਰੀਆਂ ਕਾਰਨਾਂ ਦੇ ਕਰਕੇ ਮੈਂ ਇਸ ਡਿਬੇਟ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਲੈ ਰਿਹਾ ਹੈਗਾ। ਸੋ ਇਹ ਵੀ ਜਿਹੜੀ ਬੜੀ ਉਥਲ ਪੁਥਲ ਆ ਉਹ ਇਸ ਟਾਈਮ ਦੇਖਣ ਨੂੰ ਹਰਜੋਤ ਸਿੰਘ ਜੀ ਇੱਥੇ ਲੋਕਲੀ ਮਿਲ ਰਹੀ ਆ। ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਹੈ ਵੀ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਹਾਈ ਰਾਈਜ਼ ਲਗਜ਼ਰੀ ਅਪਾਰਟਮੈਂਟ ਬਿਲਡਿੰਗ ਜਿਹੜੀ ਕਿ 25 ਫਲੋਰ ਦੇ ਬਰਾਬਰ ਜਿਹੜੀ ਹੈਗੀ ਆ, ਉੱਥੇ ਦੇ ਇੱਕ ਸਦਾਈ ਰੈਜ਼ੀਡੈਂਟ ਨੇ ਜੋ ਰੈਂਟਲ ਸੀਗਾ, ਉਸ ਨੇ ਜੋ ਫਾਇਰ ਸਿਸਟਮ ਹੁੰਦਾ ਉਸ ਨੂੰ ਬ੍ਰੇਕ ਕਰ ਦਿੱਤਾ, ਜਿਹਦੇ ਨਾਲ 11 ਫਲੋਰ ਤੱਕ ਜੋ ਪਾਣੀਓ ਪਾਣੀ ਉਸ ਫਲੋਰ ਦੇ ਵਿੱਚ ਹੋ ਗਿਆ ਤੇ ਅਲਾਰਮ ਚੱਲ ਗਿਆ। ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। 100 ਵੈਨਸ ਐਵਨਿਊ ਦੇ ਉੱਤੇ ਇਹ ਜੋ ਅਪਾਰਟਮੈਂਟ ਬਿਲਡਿੰਗ ਸੀ, ਸੈਨ ਫਰਾਂਸਿਸਕੋ ਦੀ ਪੁਲਿਸ ਨੇ ਕਨਫਰਮ ਕੀਤਾ ਹੈ ਵੀ ਉਹਨਾਂ ਨੇ 46 ਸਾਲਾਂ ਦਾ ਇੱਕ ਰੈਜ਼ੀਡੈਂਟ ਆ, ਉਸ ਨੂੰ ਅਰੈਸਟ ਕਰ ਲਿਆ ਤੇ ਉਹਨੂੰ ਬੁੱਕ ਕੀਤਾ ਗਿਆ ਆ ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ। ਉਹਦੇ ਉੱਤੇ ਫੈਲਨੀ ਵੈਂਡਲਿਜ਼ਮ ਤੇ ਰਜਿਸਟਿੰਗ ਟੂ ਅਰੈਸਟ ਇਹ ਚਾਰजेस ਲਾਏ ਗਏ ਆ। ਫਾਇਰ ਫਾਈਟਰਸ ਅੱਜ ਸਵੇਰੇ 6:12 ਤੇ ਉੱਥੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਵੀ ਬਹੁਤ ਜ਼ਿਆਦਾ ਜਿਹੜਾ ਬਿਲਡਿੰਗ 'ਚ ਪਾਣੀਓ ਪਾਣੀ ਹੋਇਆ ਪਿਆ ਸੀ। ਸਾਰੇ ਕਈ ਫਲੋਰਸ ਵੀ ਚੋ ਰਹੀਆਂ ਸੀਗੀਆਂ ਤੇ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਆ ਤੇ ਕਹਿੰਦੇ ਵੀ ਇਹ ਵੀ ਕਨਫਰਮ ਹੋ ਗਿਆ ਵੀ ਉਸਨੇ ਜਾਣਬੁੱਝ ਕੇ ਇਹ ਜਿਹੜੀ ਸ਼ਰਾਰਤ ਕੀਤੀ ਸੀ। ਦੇਖੋ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਉਸ ਬੰਦੇ ਦੇ ਆਇਆ ਹੋਊਗਾ ਵੀ ਕਿੰਨਾ ਲੋਕਾਂ ਦਾ ਨੁਕਸਾਨ ਜਿਹੜਾ ਉਹ ਕੀਤਾ। ਸੋ ਸ਼ੁਦਾਈ ਬੰਦੇ ਨਾ ਆਲੇ ਦੁਆਲੇ ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਉਹ ਤੁਰਦੇ ਫਿਰਦੇ ਹੁੰਦੇ ਆ। ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਆਲਵੇਜ਼ ਕੀਪ ਐਨ ਆਈ ਆਊਟ ਕੀ ਜਿਹੜਾ ਚੱਲ ਰਿਹਾ। ਖਬਰਾਂ ਦਾ ਸਮਾਂ ਜਿਹੜਾ ਸਮਾਪਤ ਆ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 36 ਪੁਆਇੰਟ ਵਧੇ 29,239 ਤੇ ਬੰਦ ਹੋਇਆ। S&P 24 ਪੁਆਇੰਟ ਘਟ ਕੇ 3588 ਤੇ ਨੈਸਡੈਕ 100 ਤੇ 16 ਪੁਆਇੰਟ ਗਿਰ ਕੇ 10,000 ਤੇ 426 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1671 ਪ੍ਰਤੀ ਆਉਂਸ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ। 10 ਈਅਰ ਯੀਲਡ 3.94%। ਕ੍ਰਿਪਟੋ ਕਰੰਸੀਜ਼ 'ਚ ਬਿਟਕਾਇਨ 19,078 ਤੇ ਇਥੀਰੀਅਮ $1286 ਦੇ ਬਰਾਬਰ ਚੱਲ ਰਿਹਾ ਜੀ। ਗਿਗ ਵਰਕਰਸ ਕੰਪਨੀਆਂ ਨੂੰ ਬਹੁਤ ਵੱਡਾ ਝਟਕਾ ਲੱਗਾ ਆ ਅੱਜ, ਜਿਸ ਟਾਈਮ ਦੇ ਉੱਤੇ ਫੈਡਰਲ ਗਵਰਨਮੈਂਟ ਨੇ ਡਿਪਾਰਟਮੈਂਟ ਆਫ ਲੇਬਰ ਨੇ ਅਨਾਉਂਸ ਕੀਤਾ ਵੀ ਜੋ ਗਿਗ ਵਰਕਰਸ ਆ, ਚਾਹੇ ਉਹ ਊਬਰ ਲਈ, ਲਿਫਟ ਲਈ, ਡੋਰਡੈਸ਼ ਲਈ ਕੰਮ ਕਰਦੇ ਆ, ਉਹਨਾਂ ਨੂੰ ਐਜ਼ ਏ EMPLOYE ਗਿਣਿਆ ਜਾਣਾ। ਉਸੇ ਟਾਈਮ ਤੋਂ ਬਾਅਦ ਊਬਰ ਦੇ ਸਟਾਕ 10% ਡਾਊਨ ਚਲੇ ਗਏ ਤੇ ਕਲੋਜ਼ ਹੋਏ ਉਹ $24.61 ਤੇ। ਲਿਫਟ ਦੇ ਸਟਾਕ 12% ਡਾਊਨ ਚਲ ਗਿਆ ਤੇ ਕਲੋਜ਼ ਹੋਇਆ $11.22 ਤੇ ਡੋਰਡੈਸ਼ ਦਾ ਸਟਾਕ ਜੋ ਆ ਉਹ 5% ਡਿੱਗ ਗਿਆ ਤੇ ਕਲੋਜ਼ ਹੋਇਆ $44.98 ਦੇ ਉੱਤੇ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82.27 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.38 ਰਹੇ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।